ਅੱਜ ਅਸੀਂ ਪਾਕਿਸਤਾਨ ਦਾ 76ਵਾਂ ਜਸ਼ਨ ਆਜ਼ਾਦੀ ਮਨਾ ਰਹੇ ਹਾਂ। ਹਰ ਕੋਈ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਹੈ। ਰੰਗ ਬਰੰਗੀ ਝੰਡੀਆਂ, ਜਗਮਗ ਕਰਦੀਆਂ ਲਾਈਟਾਂ, ਘਰਾਂ ਤੇ ਇਮਾਰਤਾਂ ਉੱਤੇ ਲਹਿਰਾਉਂਦੇ ਕੌਮੀ ਝੰਡੇ ਦੀ ਬਾਹਰ ਲੱਗੀ ਹੈ। ਪਿੰਡਾਂ ਤੇ ਸ਼ਹਿਰਾਂ ਵਿੱਚ ਬੱਚੇ, ਵੱਡੇ ਤੇ ਔਰਤਾਂ ਪਾਕਿਸਤਾਨੀ ਝੰਡੇ ਦੇ ਲਿਬਾਸ ਵਿੱਚ ਨਜ਼ਰ ਆ ਰਹੇ ਹਨ। ਮਿਲੀ ਤਰਾਨੇ ਗਾਏ ਜਾ ਰਹੇ ਹਨ। 14 ਅਗਸਤ ਉਹ ਮੁਬਾਰਕ ਦਿਨ ਹੈ ਜਦੋਂ ਸਾਡੇ ਵੱਡਿਆਂ ਨੇ ਅਣਗਿਣਤ ਕੁਰਬਾਨੀਆਂ ਦੇ ਕੇ ਇਸਲਾਮ ਦੇ ਨਾਂ 'ਤੇ ਅਲੱਗ ਮੁਲਕ ਹਾਸਲ ਕੀਤਾ। ਇਸ ਆਜ਼ਾਦੀ ਦੀ ਰਾਹ ਵਿੱਚ ਲੱਖਾਂ ਜਾਨਾਂ ਤੇ ਇੱਜ਼ਤਾਂ ਕੁਰਬਾਨ ਹੋਈਆਂ। 14 ਅਗਸਤ ਨੂੰ ਕੁਰਬਾਨੀਆਂ ਦੇਣ ਵਾਲਿਆਂ ਦੇ ਫੱਟ ਹਰੇ ਹੋ ਜਾਂਦੇ ਨੇ, ਪਰ ਅੱਜ ਦੀ ਨਵੀਂ ਨਸਲ ਵਾਸਤੇ ਜਸ਼ਨ ਆਜ਼ਾਦੀ ਦਾ ਮਤਲਬ ਸ਼ੋਰ ਸ਼ਰਾਬਾ, ਹੱਲਾ ਗੁੱਲਾ, ਨਾਚ ਗਾਣਾ, ਬਾਜੇ ਵਜਾਣਾ। ਚਲਾਓ। ਸਲੰਸਰ ਕੱਢ ਕੇ ਰੇਸ ਲਾਣਾ, ਵਨ ਵੀਲਿੰਗ ਕਰਨਾ, ਤਫਰੀਹ ਮੁਕਾਮਾਤ ਤੇ ਫੈਮਲੀਆਂ ਨਾਲ ਬਦਤਮੀਜ਼ੀ ਕਰਨਾ ਹੀ ਰਹਿ ਗਿਆ। ਸਮਝ ਨਹੀਂ ਆਉਂਦੀ 14 ਅਗਸਤ ਦੀ ਰਾਤ 12 ਵਜੇ ਹਵਾਈ ਫਾਇਰਿੰਗ ਕਰਨ ਨਾਲ ਆਜ਼ਾਦੀ ਦੇ ਕਿਹੜੇ ਜਜ਼ਬੇ ਦਾ ਇਜ਼ਹਾਰ ਹੁੰਦਾ ਹੈ। ਇੱਕ ਜ਼ਮਾਨਾ ਸੀ ਜਦੋਂ 14 ਅਗਸਤ ਨੂੰ ਯੌਮ ਆਜ਼ਾਦੀ ਮਨਾਇਆ ਜਾਂਦਾ ਸੀ। ਮਸਜਿਦਾਂ ਵਿੱਚ ਫਜਰ ਵੇਲੇ ਦੁਆਵਾਂ ਨਾਲ ਦਿਨ ਦਾ ਆਗਾਜ਼ ਹੁੰਦਾ ਸੀ। ਸਕੂਲ ਕਾਲਜ ਦੀ ਸਤ੍ਹਾ 'ਤੇ ਤਕਰੀਰੀ, ਤਹਿਰੀਰੀ, ਬੈਤਬਾਜ਼ੀ ਅਤੇ ਮਿਲੀ ਨਗਮਿਆਂ ਦੇ ਮੁਕਾਬਲੇ ਹੁੰਦੇ ਸਨ। ਪਰ ਇਹ ਯੌਮ ਆਜ਼ਾਦੀ ਜਦੋਂ ਦਾ ਜਸ਼ਨ ਆਜ਼ਾਦੀ ਵਿੱਚ ਤਬਦੀਲ ਹੋਇਆ ਤਾਂ ਇਹੋ ਜਿਹੀਆਂ ਖੁਰਾਫਾਤ ਸ਼ਾਮਲ ਹੋ ਗਈਆਂ ਜਿਹੜੀਆਂ ਕਿਆਮੇ ਪਾਕਿਸਤਾਨ ਦੀਆਂ ਰਵਾਇਤਾਂ ਦੇ ਖਿਲਾਫ ਨੇ। ਇਸ ਦਿਨ ਹਰ ਪਾਸੇ ਇੱਕ ਤੂਫਾਨ ਬਦਤਮੀਜ਼ੀ ਬਰਪਾ ਹੋ ਜਾਂਦਾ ਹੈ। ਗਲੀ ਮੁਹੱਲਿਆਂ ਵਿੱਚ ਵਾਜਿਆਂ ਦੀਆਂ ਕੰਨ ਫੜਨ ਵਾਲੀਆਂ ਆਵਾਜ਼ਾਂ ਅਤੇ ਸ਼ੋਰ ਸ਼ਰਾਬਾ ਮਾਸੂਮ ਬੱਚਿਆਂ, ਤਾਲਬ ਇਲਮਾਂ ਅਤੇ ਬਿਮਾਰ ਬਜ਼ੁਰਗਾਂ ਵਾਸਤੇ ਅਜ਼ਾਬ ਬਣ ਜਾਂਦਾ ਹੈ। ਪਤਾ ਨਹੀਂ ਕਿਉਂ ਅਸਾਂ ਜਸ਼ਨ ਆਜ਼ਾਦੀ ਮਨਾਉਣ ਲਈ ਬੇਹੰਗਮ ਸ਼ੋਰ ਸ਼ਰਾਬਾ ਅਤੇ ਤੂਫਾਨ ਬਦਤਮੀਜ਼ੀ ਨੂੰ ਜ਼ਰੂਰੀ ਸਮਝ ਲਿਆ ਹੈ। ਕੌਮੀ ਪਰਚਮ ਦਾ ਇਹਤਰਾਮ ਹਰ ਕੌਮ ਕਰਦੀ ਹੈ। ਸਾਡੇ ਮੁਲਕ ਵਿੱਚ ਵੀ ਸਰਕਾਰੀ ਇਮਾਰਤਾਂ 'ਤੇ ਸੁਬਾਹ ਨੂੰ ਪਰਚਮ ਲਹਿਰਾਇਆ ਜਾਂਦਾ ਅਤੇ ਸ਼ਾਮ ਨੂੰ ਉਤਾਰ ਲਿਆ ਜਾਂਦਾ ਹੈ। ਪਰ ਜਿਸ ਦਿਨ ਤੋਂ ਅਸਾਂ ਜਸ਼ਨ ਆਜ਼ਾਦੀ ਮਨਾਉਣਾ ਸ਼ੁਰੂ ਕੀਤਾ ਹੈ, ਕੌਮੀ ਝੰਡੇ ਦਾ ਇਹਤਰਾਮ ਹੀ ਖਤਮ ਹੋ ਗਿਆ ਹੈ। ਘਰਾਂ 'ਤੇ ਝੰਡੇ ਲਹਿਰਾਏ ਜਾਂਦੇ ਨੇ, ਪਰ ਜਸ਼ਨ ਆਜ਼ਾਦੀ ਮਨਾਉਣ ਤੋਂ ਬਾਅਦ ਉਤਾਰੇ ਨਹੀਂ ਜਾਂਦੇ। ਧੁੱਪ ਅਤੇ ਬਾਰਿਸ਼ਾਂ ਨਾਲ ਝੰਡੇ ਦਾ ਰੰਗ ਖਰਾਬ ਹੋ ਜਾਂਦਾ ਹੈ। ਵਕਤ ਦੇ ਨਾਲ ਝੰਡਾ ਫਟ ਜਾਂਦਾ ਹੈ, ਪਰ ਉਹਨੂੰ ਉਤਾਰਨ ਦੀ ਜ਼ਹਿਮਤ ਕੋਈ ਨਹੀਂ ਕਰਦਾ। ਕੌਮੀ ਪਰਚਮ ਦੇ ਰੰਗ ਵਿੱਚ ਬਣੀਆਂ ਕਾਗਜ਼ੀ ਝੰਡੀਆਂ ਗਲੀਆਂ ਵਿੱਚ ਲਹਿਰਾਈਆਂ ਜਾਂਦੀਆਂ ਹਨ। ਆਂਧੀ ਅਤੇ ਬਾਰਿਸ਼ ਨਾਲ ਇਹਨਾਂ ਦਾ ਜੋ ਹਸ਼ਰ ਹੁੰਦਾ ਹੈ, ਤੌਬਾ ਦੀ ਵਾਹ ਹੈ। ਇਹ ਮੁਤਬਰਕ ਝੰਡੀਆਂ ਲੋਕਾਂ ਦੇ ਪੈਰਾਂ ਥੱਲੇ ਆ ਰਹੀਆਂ ਹੁੰਦੀਆਂ ਹਨ। ਇਹ ਅਸੀਂ ਜਸ਼ਨ ਮਨਾ ਰਹੇ ਹੁੰਦੇ ਹਾਂ ਜਾਂ ਆਪਣੇ ਝੰਡੇ ਦੀ ਬੇਅਦਬੀ ਕਰ ਰਹੇ ਹੁੰਦੇ ਹਾਂ। ਅਫਸੋਸ ਹੈ ਕਿ ਸਾਡੀ ਨਵੀਂ ਨਸਲ ਦੀ ਅਕਸਰੀਅਤ ਨੇ ਜਸ਼ਨ ਆਜ਼ਾਦੀ ਨੂੰ ਸੈਰੋ ਤਫਰੀ, ਅਵਾਰਾਗਰਦੀ ਅਤੇ ਬੇਹੰਗਮ ਉਛਲ ਕੂਦ ਦਾ ਦਿਨ ਮੰਨ ਲਿਆ ਹੈ। ਇੱਥੋਂ ਜ਼ਾਹਿਰ ਹੁੰਦਾ ਹੈ ਕਿ ਸਾਡੇ ਕੋਲ ਨੌਜਵਾਨ ਨਸਲ ਦੀ ਤਰਬੀਅਤ ਦਾ ਕੋਈ ਇੰਤਜ਼ਾਮ ਨਹੀਂ। ਅਸੀਂ ਸਿਰਫ ਤਾਲੀਮ 'ਤੇ ਜ਼ੋਰ ਦਿੰਦੇ ਹਾਂ, ਜਦ ਕਿ ਕੌਮਾਂ ਦੀ ਸਲਾਹ ਦਾ ਅਸਲ ਮੈਦਾਨ ਤਰਬੀਅਤ ਹੈ। ਅਸੀਂ ਚੀਨ ਅਤੇ ਜਾਪਾਨ ਦੀ ਤਰੱਕੀ ਦੀਆਂ ਬੜੀਆਂ ਮਿਸਾਲਾਂ ਸੁਣ ਲਈਆਂ। ਹੁਣ ਆਪਣੇ ਮੁਲਕ ਨੂੰ ਵੀ ਤਰੱਕੀ ਯਾਫਤਾ ਬਣਾਉਣ ਦਾ ਅਹਿਦ ਕਰਨਾ ਪਏਗਾ। ਨੌਜਵਾਨ ਨਸਲ ਦੀ ਤਰਬੀਅਤ ਦਾ ਇੰਤਜ਼ਾਮ ਕਰਨਾ ਪਏਗਾ। ਇਸ ਤੋਂ ਪਹਿਲਾਂ ਕਿ 20 ਸਾਲਾਂ ਬਾਅਦ 100 ਸਾਲਾ ਜਸ਼ਨ ਆਜ਼ਾਦੀ ਵੀ ਸਾਨੂੰ ਇਹਨਾਂ ਹਾਲਾਤ ਵਿੱਚ ਮਨਾਉਣਾ ਪਵੇ। ਆਪਣੇ ਬੱਚਿਆਂ ਦਾ ਮੁਸਤਕਬਲ ਮਹਿਫੂਜ਼ ਬਣਾਉਣ ਲਈ ਸਾਨੂੰ ਅੱਗੇ ਵਧਣਾ ਪਵੇਗਾ। ਪਾਕਿਸਤਾਨ ਜ਼ਿੰਦਾਬਾਦ। ਵੀਡੀਓ ਵੇਖਣ ਤੋਂ ਬਾਅਦ ਸਬਸਕ੍ਰਾਈਬ ਦਾ ਬਟਨ ਵੀ ਦਬਾ ਦਿਓ। ਇਹਦੇ ਕੋਈ ਪੈਸੇ ਨਹੀਂ ਕੱਟੇ ਜਾਂਦੇ।